ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਪੰਜਾਬੀ ਰੇਡੀਓ USA ਦੇ ਵਿੱਚ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਲੈ ਕੇ ਅਸੀਂ ਹਾਜ਼ਰ ਹੋ ਗਏ ਜੀ। ਤੁਹਾਡਾ ਸਾਰਿਆਂ ਦਾ ਖੈਰ ਮਕਦਮ ਸਵਾਗਤਮ ਜੀ ਨੂੰ ਵੈਲਕਮ। ਮੈਂ ਹਾਂ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਮੈਂ ਹਾਂ ਰਮਨੀਕ ਕੌਰ। ਕਹਿੰਦੇ ਨੇ ਕਿ ਤੂੰ ਸ਼ੱਕਰ ਵਾਂਗੂ ਲੱਗਦੀ ਐ ਜਦ ਬੁੱਲਾਂ ਵਿੱਚੋਂ ਕਿਰਦੀ ਐ, ਤੂੰ ਛਿੰਝਾਂ ਕੋਲ ਅਖਾੜਿਆਂ ਵਿੱਚ ਬਈ ਪੱਬਾਂ ਉੱਤੇ ਫਿਰਦੀ ਐ, ਤੂੰ ਹਰ ਮੌਸਮ ਦੀ ਆਦੀ ਐ, ਤੂੰ ਅੱਜ ਦੀ ਨਹੀਂ ਤੂੰ ਚਿਰਦੀ ਐ, ਤੂੰ ਦੁੱਗਣੇ ਬਲ ਸੰਗ ਉੱਠਦੀ ਐ ਜਦ ਵੀ ਭੁੰਜੇ ਗਿਰਦੀ ਐ। ਕਿਆ ਬਾਤ ਹੈ ਜੋਗੀ ਜੀ। ਬਈ ਇਹ ਤੇ ਤੁਸੀਂ ਪੰਜਾਬ ਸਿਆਂ ਤੇ ਗੱਲ ਕੀਤੀ, ਪੰਜਾਬੀ ਬੋਲੀ ਤੇ ਗੱਲ ਕੀਤੀ ਹੈ। ਹਾਂ ਬਿਲਕੁਲ ਜੀ। ਦੇਖੋ ਸਾਡੀ ਇੱਕ ਐਸੀ ਬੋਲੀ ਜਿਸ ਬੋਲੀ ਨੂੰ ਦੇਖੋ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਜੀ ਆਪ ਜੰਮਿਆ ਜਾਇਆ ਹੋਵੇ ਔਰ ਜਿਹਨੂੰ ਫਕੀਰਾਂ ਨੇ ਸੂਫੀਆਂ ਨੇ ਗੋਦ ਦੇ ਵਿੱਚ ਖੜਾਇਆ ਹੋਵੇ, ਜਿਹਨੂੰ ਸਾਡੇ ਸ਼ਾਇਰਾਂ ਨੇ, ਜਿਹਨੂੰ ਕਲਾਕਾਰਾਂ ਨੇ, ਗੀਤਕਾਰਾਂ ਨੇ ਵਡਿਆਇਆ ਹੋਵੇ, ਉਸ ਬੋਲੀ ਦੇ ਵਿੱਚ ਜੰਮੇ ਜਾਏ ਜਿਹੜੇ ਹੋਣ ਉਹਦੀਆਂ ਸਿਫਤਾਂ ਨਾ ਕਰਨ ਤਾਂ ਫਿਰ ਕੀ ਕਰਨ। ਬਿਲਕੁਲ ਜੀ। ਔਰ ਪੰਜਾਬੀ ਰੇਡੀਓ USA ਵੀ ਇਸੇ ਪੰਜਾਬੀ ਮਾਂ ਬੋਲੀ ਦੀ ਸਿਫਤ ਕਰਦਾ ਹੈ ਤੇ ਅੱਜ ਵੀ ਬਹੁਤ ਕੁਝ ਇਹੋ ਜਿਹਾ ਹੋਏਗਾ। ਪਰ ਫਿਲਹਾਲ ਇਹ ਪਿਆਰੇ ਜਿਹੇ ਗਾਣੇ ਦੇ ਨਾਲ ਆਗਾਜ਼ ਕਰਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦਾ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਨੋਨੂ ਬੇਟਾ ਐਸੀ ਮਤ ਕਰੋ। ਮੈਨੂੰ ਨਾ ਸਭ ਤੋਂ ਜ਼ਿਆਦਾ ਗੁੱਸਾ ਉਹਨਾਂ ਮੰਮੀਆਂ ਤੇ ਚੜਦਾ ਜਿਹੜੀਆਂ ਖਾਮਖਾਈ ਨਾ ਜਦੋਂ ਕਿਤੇ ਬਾਹਰ ਜਾਂਦੀ ਹੈ ਨਿਆਣੇ ਦੇ ਨਾਲ ਹਿੰਦੀ ਚ ਅੰਗਰੇਜ਼ੀ ਚ ਗੱਲ ਕਰਨ ਲੱਗ ਪੈਂਦੀਆਂ ਨੇ, ਐਵੇਂ ਖਾਮਖਾ ਰੋਬ ਝਾੜਨ ਦੇ ਲਈ। ਜਦ ਕਿ ਸਾਡੇ ਇੱਥੇ ਇੱਧਰਲੀਆਂ ਜਿਹੜੀਆਂ ਨੇ ਉਹ ਜਾਣ ਬੁੱਝ ਕੇ ਬੱਚਿਆਂ ਨੂੰ ਪੰਜਾਬੀ ਸਿਖਾਉਂਦੀਆਂ ਨੇ, ਜੋ ਕਿ ਚੰਗੀ ਗੱਲ ਹੈ। ਦੇਖੋ ਗੱਲ ਸੁਣੋ, ਇਹ ਇਸੇ ਤਰ੍ਹਾਂ ਦੇ ਮੁਲਕ ਦੇ ਵਿੱਚ ਠੀਕ ਹੈ ਨਾ, ਅਮਰੀਕਾ, ਕੈਨੇਡਾ, ਇੰਗਲੈਂਡ, ਇਦਾਂ ਦੇ ਕਿਸੇ ਦੇਸ਼ ਦੇ ਵਿੱਚੋਂ ਇੱਕ ਦੇਸ਼ ਦੇ ਵਿੱਚ ਇੱਕ ਤੇਰੇ ਵਰਗੀ ਸਿਆਣੀ ਜਈ, ਚੰਗੀ ਜਈ, ਸੁੱਗੜ ਸਿਆਣੀ, ਬਹੁਤ ਹੀ ਅਕਲ ਵਾਲੀ। ਬਸ ਹੁਣ ਤੈਨੂੰ ਇਤਵਾਰ ਨਹੀਂ ਹੁੰਦਾ ਹੋਣਾ ਕਿ ਮੈਂ ਤੇਰੀ ਤਾਰੀਫ ਕਰ ਰਿਹਾ। ਨਹੀਂ ਬਤਾ ਦਵੇ ਕਈ ਵਾਰੀ ਹਨਾ, ਦੇਸੀ ਘਿਓ ਜ਼ਿਆਦਾ ਖਾ ਲੋ ਫਿਰ ਪਤਾ ਹੀ ਹੈ। ਕਿਉਂਕਿ ਮੈਨੂੰ ਪਤਾ ਨਾ ਕਿ ਤੁਸੀਂ ਇਹੋ ਜਿਹੇ ਤਸ਼ਬੀਹਾਂ ਸਿਰਫ ਤੇ ਸਿਰਫ ਆਪਣੇ ਲਈ ਰੱਖਿਆ ਨੇ। ਮੇਰੇ ਲਈ ਨਖਿੱਧ ਜੀ, ਫਲਾਨੀ, ਟਮਾਕੀ, ਬੁਰੀ ਤੋਂ ਬੁਰੀ ਕੋਈ ਹੋਏਗੀ ਨਾ, ਮਤਲਬ ਐਡਜੈਕਟਿਵ ਵਿਸ਼ੇਸ਼ਣ, ਉਹ ਮੇਰੇ ਲਈ ਰੱਖੇ ਤੁਸੀਂ। ਬਸ ਆਹੀ ਤਾਂ ਗੱਲ ਆ। ਹੁਣ ਬੰਦੇ ਨੂੰ ਹੁਣ ਜਦ ਸਿਫਤ ਸੁਣਨ ਦੀ ਆਦਤ ਨਾ ਹੋਵੇ ਫਿਰ ਕਿੱਦਾਂ ਕਰੀਏ। ਅੱਛਾ ਹਾਂ ਚਲੋ ਆਪਾਂ ਵਾਪਸ ਆਨੇ ਆ। ਮੇਰੇ ਵਰਗਾ ਕੋਈ ਚੰਗਾ ਜਿਹਾ, ਸੋਹਣਾ ਜਿਹਾ, ਸੁੱਗੜ ਸਿਆਣਾ ਜਿਹਾ ਮੈਂ ਕਹਾਂ ਜੀ ਆਪਣੇ ਜਵਾਕ ਨੂੰ ਸਕੂਲ ਦਾਖਲ ਕਰਾਉਣ ਲੈ ਗਿਆ ਉਂਗਲ ਫੜ ਕੇ। ਫੇਰ ਕੀ ਹੋਇਆ ਦੱਸ ਦਿੰਨੇ ਆ ਇਸ ਗੀਤ ਤੋਂ ਬਾਅਦ। ਗਾਣੇ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਜੀ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਤੇ ਹੁਣ ਤੱਕ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਸੁੱਗੜ, ਸਿਆਣੀ, ਚੰਗੀ, ਮੱਤ ਵਾਲੀ ਇਹ ਤਾਂ ਮੈਂ ਹੋ ਨਹੀਂ ਸਕਦੀ, ਇਸ ਲਈ ਸਾਰਾ ਕੁਝ ਚਰਨਜੀਤ ਜੋਗੀ ਨੇ। ਔਰ ਇਹਨਾਂ ਵਰਗਾ ਇੱਕ ਸੁੱਗੜ ਸਿਆਣਾ ਬੰਦਾ ਆਪਣੇ ਮੁੰਡੇ ਨੂੰ ਲੈ ਗਿਆ ਸਕੂਲ ਦਾਖਲ ਕਰਾਉਣ ਲਈ। ਆਹੋ ਯਾਰ, ਮੈਂ ਤੈਨੂੰ ਪਹਿਲਾਂ ਸੁੱਗੜ ਸਿਆਣੀ ਬਣਾਇਆ ਸੀ, ਤੂੰ ਨਹੀਂ ਬਣਦੀ। ਤੂੰ ਕਿਹਾ ਵੀ ਮੈਂ ਜਦੋਂ ਨਹੀਂ ਹੈਗੀ ਮੈਨੂੰ ਉਦੋਂ ਦੀ ਰਹਿਣ ਦਿਓ। ਹਾਂਜੀ ਅੱਛਾ, ਤੂੰ ਅੱਗੇ ਕੀ ਵਧਣਾ। ਹਾਂ ਚਲੋ ਜੀ, ਸਕੂਲ ਦੇ ਵਿੱਚ ਪਹੁੰਚਦਾ, ਉੱਥੇ ਜਾ ਕੇ ਐਡਮਿਸ਼ਨ ਉਹਦੀ ਕਰਵਾਉਂਦਾ ਹੈ ਤੇ ਮੈਡਮ ਇੱਕ ਬੈਠੀ ਹੁੰਦੀ ਆ ਉੱਥੇ ਤੇਰੇ ਵਰਗੀ, ਸੁੱਗੜ ਸਿਆਣੀ, ਸੋਹਣੀ, ਚੰਗੀ, ਅਕਲ ਵਾਲੀ, ਲਿਆਕਤ ਵਾਲੀ, ਪੜ੍ਹੀ ਲਿਖੀ ਮੈਡਮ ਮੇਰੇ ਵਰਗੀ। ਤੇ ਨਹੀਂ ਤਾਂ ਨਾ ਸਹੀ ਫਿਰ ਮੇਰੇ ਵਰਗੇ ਲਾ ਲਓ ਕੋਈ। ਅੱਛਾ ਆਹੋ। ਤੇ ਉਹਨੂੰ ਫੇਰ ਕਿਹਾ ਜਾਂਦਾ ਹੈ ਕਿ ਏਦਾਂ ਹੈਗੀ ਆ ਸਰ ਜੀ, ਬਈ ਤੁਸੀਂ ਹਨਾ ਇਸ ਬੱਚੇ ਨੂੰ ਚੰਗੀ ਤਰ੍ਹਾਂ ਦੇ ਨਾਲ ਇਹਨੂੰ ਅੰਗਰੇਜ਼ੀ ਪੜ੍ਹਾਉਣੀ ਹੈ। ਅੱਛਾ ਹਾਂ, ਵੀ ਜਿਹੜਾ ਇਹਨੂੰ ਐਨ ਚੰਗੀ ਤਰ੍ਹਾਂ ਆ ਜਾਵੇ। ਅੱਛਾ ਉਹ ਕਹਿੰਦਾ ਠੀਕ ਹੈ ਜੀ, ਉਹ ਤਾਂ ਅਸੀਂ ਪੜ੍ਹਾ ਲਾਂਗੇ। ਤੇ ਕਹਿੰਦੇ ਨਾਲ ਨਾਲ ਇੰਨਾ ਖਿਆਲ ਰੱਖਿਓ ਕਿ ਇਹਨੂੰ ਪੰਜਾਬੀ ਵੀ ਆ ਜਾਵੇ। ਵਾਹ। ਉਹ ਕਹਿੰਦੇ ਗੱਲ ਸੁਣ ਲਓ, ਇੱਕ ਅੰਗਰੇਜ਼ੀ ਪੜ੍ਹਾਉਣੀ ਹੈ ਅਸੀਂ, ਜ਼ਿੰਮੇਵਾਰੀ ਹੈ ਸਾਡੀ, ਤੇ ਇਹਨੂੰ ਇਹਦੀ ਮਾਂ ਭਾਸ਼ਾ ਜਿਹੜੀ ਆ, ਮਾਂ ਬੋਲੀ ਜਿਹੜੀ ਆ, ਮਾਤ ਭਾਸ਼ਾ ਜਿਹੜੀ ਆ, ਮਾਦਰੇ ਜ਼ੁਬਾਨ ਜਿਹੜੀ ਆ, ਮਦਰ ਟੰਗ ਜਿਹੜੀ ਆ, ਉਹ ਤੁਹਾਡੀ ਜ਼ਿੰਮੇਵਾਰੀ ਆ। ਆਪਣੀ ਘਰ ਵਿੱਚ ਜ਼ਿੰਮੇਵਾਰੀ ਪੂਰੀ ਕਰੋ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਪਰ ਜੋਗੀ ਜੀ ਇੱਕ ਗੱਲ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇੰਡੀਆ ਦੇ ਜਿੰਨੇ ਵੀ ਵੱਡੇ ਵੱਡੇ ਸਕੂਲ ਨੇ ਇਹਨਾਂ ਨੇ ਕਰੋਨਾ ਕਾਲ ਦੇ ਵਿੱਚ ਵੀ ਫੀਸਾਂ ਦਾ ਖਹਿੜਾ ਨਹੀਂ ਛੱਡਿਆ। ਹਾਂਜੀ ਫੀਸਾਂ ਪੂਰੀਆਂ ਲਈਆਂ ਨੇ, ਪਰ ਫਿਰ ਵੀ ਮੈਂ ਬਹੁਤ ਸਾਰੇ ਬੱਚਿਆਂ ਨੂੰ ਨਾ ਇਹ ਚੀਜ਼ ਦੇਖੀ ਆ, ਕਹਿੰਦੇ ਸੁਣੀ ਆ ਕਿ
हमारे स्कूल में ना पंजाबी अलाउड नहीं है, अगर कोई पंजाबी में बात कर ले ना तो फिर हमको फाइन लगता है 50 रुपीज का। ਦੇਖੋ ਗੱਲ ਇਹ ਹੈ ਕਿ ਜਿਸ ਮੁਲਕ ਦੇ ਵਿੱਚ ਜਿਸ ਸੂਬੇ ਦੇ ਵਿੱਚ ਤੁਹਾਨੂੰ ਤੁਹਾਡੀ ਮਾਂ ਬੋਲੀ ਬੋਲਣ ਤੇ ਫਾਈਨ ਲੱਗਦਾ ਹੋਵੇ ਨਾ, ਜੁਰਮਾਨਾ ਹੋਵੇ ਤਾਂ ਸਮਝ ਲਓ ਫਿਰ ਤੁਹਾਡਾ ਉੱਥੋਂ ਜੁੱਲੀ ਬਿਸਰਾ ਗੋਲ ਹੋਣ ਵਾਲਾ ਹੈ। ਬਿਲਕੁਲ ਤੁਹਾਡਾ ਉੱਥੇ ਟਿਕਾਣਾ ਜਿਹੜਾ ਆ ਉਹ ਮਜ਼ਬੂਤ ਨਹੀਂ, ਤੁਸੀਂ ਉੱਥੇ ਪੱਕੇ ਪੈਰੀ ਨਹੀਂ। ਬਗਾਨੇ ਮੁਲਕਾਂ ਦੇ ਵਿੱਚ ਤੁਸੀਂ ਆਪਣੀ ਪੱਕੀ ਪਰਮਾਨੈਂਟ ਰਹਿائش ਭਾਲਦੇ ਠੀਕ ਆ, ਤੁਸੀਂ ਆਪਣੀ ਜਿੱਥੇ ਦੇ ਪੱਕੇ ਹੋ, ਤੁਸੀਂ ਜਿੱਥੇ ਦੇ ਜੰਮੇ ਪਲੇ ਹੋ, ਤੁਸੀਂ ਉੱਥੋਂ ਆਪਣੀ ਰਹਿائش ਉਜੜਾ ਲੈਂਦੇ ਆ। ਪੰਜਾਬੀ ਰੇਡੀਓ USA ਤੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ ਤੇ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਰਹੇ ਹਾਂ ਆਪਣੀ ਮਾਂ ਬੋਲੀ ਦੇ ਸੰਬੰਧ ਵਿੱਚ। ਦੇਖੋ ਜਿਸ ਚੀਜ਼ ਦੀ ਸਾਨੂੰ ਜ਼ਰੂਰਤ ਨਾ ਹੋਵੇ, ਮਸਲਨ ਕੀ ਘਰ ਦੇ ਵਿੱਚ ਸਾਈਕਲ ਆ, ਠੀਕ ਆ ਜੀ, ਇਹ ਉਹੀ ਸਾਈਕਲ ਆ ਕਿ ਜਿਹਦੇ ਉੱਤੇ ਕਦੇ ਸਾਡੇ ਦਾਦਾ ਦਾਦੀ ਜਾਂ ਸਾਡਾ ਬੇਬੇ ਤੇ ਬਾਪੂ ਕਦੇ ਟਾਵਰ ਦੇ ਨਾਲ ਮਾਰ ਕੇ ਕੱਪੜਾ ਉੱਤੇ ਲਿਸ਼ਕਾ ਕੇ ਫੌਜੀ ਦੀ ਰਾਈਫਲ ਵਾਂਗੂ ਹਾਂਜੀ ਤੇ ਕਦੇ ਜਾਂਦੇ ਹੁੰਦੇ ਸੀ ਸਾਡੇ ਨਾਨਕਿਆਂ ਨੂੰ ਹਾਂਜੀ ਜਾਂ ਆਪਣੇ ਸਹੁਰਿਆਂ ਨੂੰ ਬਣ ਕੇ ਜਵਾਈ ਹੈ ਸਕਰਤਾ ਪ੍ਰਾਹੁਣਾ ਹੈ ਜਾਂਦਾ ਹੁੰਦਾ ਸੀ। ਜਦੋਂ ਕਦੇ ਆਪਣੇ ਸਹੁਰਿਆਂ ਨੂੰ ਤਾਂ ਟਾਵਰ ਹੁੰਦੀ ਸੀ, ਸਾਡਾ ਜਵਾਈ ਸਾਈਕਲ ਤੇ ਆਇਆ ਤੇ ਵਿਆਹਾਂ ਸ਼ਾਦੀਆਂ ਵਿੱਚ ਵੀ ਸਾਈਕਲ ਦੇ ਉੱਤੇ ਜਾਂਦੇ ਹੁੰਦੇ ਸੀਗੇ ਕਿ ਲਓ ਵੀ ਕੁੜੀ ਨੂੰ ਕਿਤੇ ਹੁਣ ਜਾਣ ਨੂੰ ਪ੍ਰੋਬਲਮ ਨਾ ਹੋਵੇ। ਹਾਂਜੀ ਲਓ ਜੀ, ਉਸੇ ਹੀ ਸਾਈਕਲ ਨੂੰ ਜਦੋਂ ਫਿਰ ਮੁੰਡੇ ਨੇ ਲੈ ਲਿਆ ਮੋਟਰਸਾਈਕਲ, ਬਾਪੂ ਨੇ ਵੀ ਵਰਤਣਾ ਬੰਦ ਕਰ ਦਿੱਤਾ, ਠੀਕ ਆ ਜੀ। ਉਸ ਤੋਂ ਬਾਅਦ ਕਾਰ ਲੈ ਲਈ, ਬਾਪੂ ਨੇ ਬਿਲਕੁਲ ਹੀ ਸਾਈਕਲ ਚੱਕ ਕੇ ਐਨ ਤੂੜੀ ਵਾਲੇ ਕਮਰੇ ਦੇ ਵਿੱਚ ਰੱਖ ਦਿੱਤਾ। ਉੱਥੇ ਸਾਈਕਲ ਪਿਆ ਰਿਹਾ, ਕਦੇ ਬਾਪੂ ਸਕੂਟਰ ਤੇ, ਕਦੇ ਮੋਟਰਸਾਈਕਲ ਤੇ, ਕਦੇ ਕਾਰ ਦੇ ਵਿੱਚ, ਕਦੇ ਕਿਤੇ ਤੇ ਕਦੇ ਕਿਤੇ। ਜਾ ਕੇ 5-6 ਸਾਲੀ ਦੇਖਦਾ ਹੈ ਕਿ ਜਿਹੜਾ ਸਾਈਕਲ ਆ ਉਹ ਤੇ ਗਲ ਗਿਆ। ਅੱਛਾ, ਉਹਨੂੰ ਤਾਂ ਪੈ ਗਿਆ ਜੰਗਾਲ, ਕਿਉਂਕਿ ਉਹਦਾ ਤਾਂ ਪੁੱਛਿਆ ਨਹੀਂ ਕਿਸੇ ਨੇ ਹਾਲ। ਤੇ ਫਿਰ ਪੈਣਾ ਹੀ ਆ ਜੰਗਾਲ। ਤੇ ਜੇਕਰ ਤੁਸੀਂ ਆਪਣੀ ਮਾਂ ਬੋਲੀ ਦਾ ਵੀ ਹਾਲ ਆਹੇ ਕੀਤਾ ਆਪਣੇ ਘਰਾਂ ਦੇ ਵਿੱਚ, ਉਹਦੀ ਲੋੜ ਨਾ ਮਹਿਸੂਸ ਕੀਤੀ, ਜੰਗਾਲ ਉਹਨੂੰ ਵੀ ਲੱਗ ਜਾਣਾ। ਭਲਿਓ ਮਾਨਸੋ, ਜਿਸ ਚੀਜ਼ ਦੀ ਘਰ ਦੇ ਵਿੱਚ ਵਰਤੋਂ ਨਾ ਹੁੰਦੀ ਹੋਵੇ ਉਹ ਹੌਲੀ 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 ਖਰਾਬ ਹੋ ਜਾਂਦੀ ਆ, ਮੁੱਕ ਜਾਂਦੀ ਆ, ਖਤਮ ਹੋ ਜਾਂਦੀ ਆ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਬਹੁਤ ਸਾਰੇ ਲੋਕਾਂ ਨੂੰ ਮੈਂ ਬਹੁਤ ਸਾਰੀਆਂ ਭਾਸ਼ਾਵਾਂ ਸਿੱਖਦਿਆਂ ਦੇਖਿਆ, ਮਾੜੀ ਗੱਲ ਨਹੀਂ ਹੈ, ਪਰ ਤੁਸੀਂ ਅੱਜ ਵੀ ਕਿਤੇ ਰਸ਼ੀਆ ਦੇ ਵਿੱਚ ਚਲੇ ਜਾਓ ਹਨਾ, ਹੋਰ ਯੂਰਪ ਦੇ ਮੁਲਕਾਂ ਦੇ ਵਿੱਚ ਚਲੇ ਜਾਓ, ਅਗਲੇ ਆਪਣੀ ਭਾਸ਼ਾ ਦੇ ਨਾਲ ਜਿਹੜਾ ਪਿਆਰ ਹੈ ਨਾ ਉਹਨੂੰ ਨਹੀਂ ਉਹ ਪਿੱਛੇ ਰੱਖਦੇ। ਔਰ ਅੰਗਰੇਜ਼ੀ ਉੱਥੇ ਹਾਲੇ ਵੀ ਸੈਕੰਡਰੀ ਲੈਂਗੁਏਜ ਹੈ। ਕਈ ਤਾਂ ਅੰਗਰੇਜ਼ੀ ਜਾਣਦੇ ਤੱਕ ਨਹੀਂ, ਜ਼ਿਆਦਾਤਰ ਤੁਹਾਨੂੰ ਆਪਣੀ ਭਾਸ਼ਾ ਦੇ ਵਿੱਚ ਹੀ ਗੱਲ ਕਰਦੇ ਮਹਿਸੂਸ ਹੋਣਗੇ। ਰਮਨੀਕ ਕੌਰ ਜੀ, ਤੁਸੀਂ ਕਦੇ ਦਿਮਾਗ ਦੌੜਾਇਆ ਕਿ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਭਾਸ਼ਾ ਕਿਹੜੀ ਬੋਲੀ ਜਾਂਦੀ ਹੈ? ਮੇਰੇ ਖਿਆਲ ਤਾਂ ਅੰਗਰੇਜ਼ੀ ਹੋਈ। ਬਿਲਕੁਲ ਗਲਤ ਹੈ। ਸਭ ਤੋਂ ਜ਼ਿਆਦਾ ਵਰਲਡ ਦੇ ਵਿੱਚ, ਵਿਸ਼ਵ ਦੇ ਵਿੱਚ ਜਿਹੜੀ ਭਾਸ਼ਾ ਵਰਤੀ ਜਾਂਦੀ ਹੈ ਉਹ ਹੈ ਚਾਈਨੀਜ਼। ਠੀਕ, ਚਾਈਨਾ ਜਿਹੜਾ ਕਿਉਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣਦਾ ਜਾ ਰਿਹਾ ਜੀ, ਕਿਉਂ ਇਸ ਵੇਲੇ ਅਮਰੀਕਾ ਦੀ ਉਹ ਹਿੱਕ ਦਾ ਬਾਲ ਬਣਿਆ ਬੈਠਾ ਸੀ ਜਿਹੜਾ ਕਿਸੇ ਸਮੇਂ ਅੱਜ ਅੱਖ ਦਾ ਬਾਲ ਬਣਿਆ ਬੈਠਾ। ਠੀਕ, ਅੱਜ ਕਿਉਂ ਐਸੀ ਗੱਲ ਆ ਕਿ ਉਹ ਸਾਰਿਆਂ ਨੂੰ ਰੜਕ ਰਿਹਾ? ਕਿਉਂਕਿ ਉਹ ਬੜਾ ਉਭਾਰ ਦੇ ਵਿੱਚ ਆ। ਕਿਸ ਕਾਰਨ? ਕਿਉਂਕਿ ਉਹਨੇ ਆਪਣੀ ਬੋਲੀ ਨਹੀਂ ਛੱਡੀ, ਉਹਨੇ ਆਪਣੀ ਬੋਲੀ ਦੇ ਨਾਲ ਹੀ ਗਰੋ ਕੀਤਾ। ਮੈਂ ਚਾਈਨਾ ਦੇ ਵਿੱਚ ਜਾ ਕੇ ਦੇਖਿਆ, ਜਦੋਂ ਉਧਰਲੇ ਨੌਜਵਾਨ ਮੁੰਡੇ ਕੁੜੀਆਂ ਨੂੰ ਪੁੱਛਦਾ ਕਿ ਤੁਹਾਨੂੰ ਅੰਗਰੇਜ਼ੀ ਆਉਂਦੀ ਆ ਤਾਂ ਉਹ ਮੂੰਹ ਘੁਮਾ ਕੇ ਕਹਿੰਦੇ ਨੇ ਕਿ ਸਾਨੂੰ ਨਹੀਂ ਆਉਂਦੀ। ਠੀਕ ਹੈ ਨਾ। ਤੇ ਜਦੋਂ ਅਸੀਂ ਆਮ ਤੌਰ ਤੇ ਹੁਣ ਜਿਹੜੇ ਨਵੇਂ ਨੌਜਵਾਨ ਨੇ ਜਿਹੜੇ ਕਾਲਜਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਜਾਂ ਕਿਤੇ ਇੰਟਰਨੈਸ਼ਨਲ ਲੈਵਲ ਤੇ ਪੜ੍ਹਾਈਆਂ ਕਰਦੇ ਨੇ, ਉਹ ਜਾਣਦੇ ਵੀ ਨੇ ਉੱਥੇ ਤੁਹਾਨੂੰ ਸਾਈਨ ਬੋਰਡ ਉਹਨਾਂ ਦੀ ਭਾਸ਼ਾ ਦੇ ਵਿੱਚ, ਟਿਕਟਾਂ ਉਹਨਾਂ ਦੀ ਭਾਸ਼ਾ ਦੇ ਵਿੱਚ, ਕੰਪਿਊਟਰ ਦੇ ਉੱਪਰ ਲੈਂਗੁਏਜ ਉਹਨਾਂ ਦੀ ਭਾਸ਼ਾ ਦੇ ਵਿੱਚ, ਹਰ ਦੁਕਾਨ, ਮਕਾਨ, ਹਰ ਥਾਂ ਤੇ ਨੰਬਰ ਉਹਨਾਂ ਦੀ ਆਪਣੀ ਭਾਸ਼ਾ ਦੇ ਵਿੱਚ। ਤੁਸੀਂ ਕਿਸੇ ਵੀ ਮਾਲ ਦੇ ਵਿੱਚ ਚਲੇ ਜਾਓ, ਸਟੋਰ ਦੇ ਵਿੱਚ, ਸਾਰਾ ਕੁਝ ਉਹਨਾਂ ਦੀ ਆਪਣੀ ਭਾਸ਼ਾ ਦੇ ਵਿੱਚ ਆ। ਉਹ ਮੁਲਕ ਤਰੱਕੀ ਕਰੇ ਤੇ ਕਿਉਂ ਨਾ ਕਰੇ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਮੈਂ ਇੱਥੇ ਬਹੁਤ ਸਾਰੇ ਲੋਕਾਂ ਨੂੰ ਟੁੱਟੀ ਫੁੱਟੀ ਪੰਜਾਬੀ ਬੋਲਦੇ ਸੁਣਿਆ। ਬਹੁਤ ਸਾਰੀਆਂ ਸੋਹਣੀਆਂ ਸੋਹਣੀਆਂ ਕੁੜੀਆਂ, ਜਦੋਂ ਕਿਤੇ ਉਹਨਾਂ ਨੂੰ ਲੱਗਦਾ ਕਿ ਪੰਜਾਬੀ ਬੋਲੀ ਤੇ ਸਾਡਾ ਸ਼ਾਇਦ ਸਟੈਂਡਰਡ ਹੀ ਲੋ ਨਾ ਹੋ ਜਾਏ, ਇਹ ਚੀਜ਼ ਨੂੰ ਸਮਝਦੀਆਂ ਨੇ ਕਿ ਪੰਜਾਬੀ ਚ ਗੱਲ ਕਰਨਾ ਮਤਲਬ ਸਟੈਂਡਰਡ ਲੋ ਹੋਣਾ, ਜਦ ਕਿ ਉਹਨਾਂ ਨੂੰ ਹੌੜੇ ਕਨੌੜੇ ਦਾ ਵੀ ਨਹੀਂ ਪਤਾ ਹੁੰਦਾ। ਤੁਹਾਨੂੰ ਪਤਾ ਕਿਸੇ ਸਮੇਂ ਦੇ ਵਿੱਚ ਅੰਗਰੇਜ਼ੀ ਨੂੰ, ਇਹ ਜਿਹੜੀ ਅੰਗਰੇਜ਼ੀ ਹੈ ਨਾ, ਇਹਨੂੰ ਅਨਪੜ੍ਹਾਂ ਦੀ ਭਾਸ਼ਾ ਸਮਝਿਆ ਜਾਂਦਾ ਸੀ। ਅੱਛਾ, ਇਹਨੂੰ ਗਵਾਰਾਂ ਦੀ ਭਾਸ਼ਾ ਕਿਹਾ ਗਿਆ ਸੀ। ਪਰ
ਹੌਲੀ ਹੌਲੀ ਅੰਗਰੇਜ਼ੀ ਨੇ ਇੰਨੇ ਪੈਰ ਜਮਾ ਲਏ ਕਿ ਇਹਨੂੰ ਅੱਜ ਕਹਿੰਦੇ ਆ ਕਿ ਇਹ ਅੰਤਰਰਾਸ਼ਟਰੀ ਭਾਸ਼ਾ ਹੈ। ਅੰਤਰਰਾਸ਼ਟਰੀ, ਠੀਕ ਹੈ ਨਾ, ਕਿਉਂਕਿ ਅੰਗਰੇਜ਼ ਵਪਾਰ ਕਰਨ ਦੇ ਵਾਸਤੇ ਦੂਸਰੇ ਮੁਲਕਾਂ ਦੇ ਵਿੱਚ ਜਾਣ ਦੇ ਵਾਸਤੇ ਫ੍ਰੈਂਚ ਸਿੱਖਿਆ ਕਰਦੇ ਸੀ, ਡੱਚ ਸਿੱਖਿਆ ਕਰਦੇ ਸੀ। ਠੀਕ ਹੈ ਨਾ, ਇਹ ਲੈਟਿਨ, ਸਭ ਤੋਂ ਪਹਿਲਾਂ ਲੈਟਿਨ ਭਾਸ਼ਾ ਚੱਲਦੀ ਹੁੰਦੀ ਸੀਗੀ। ਠੀਕ ਹੈ ਨਾ, ਔਰ ਹੌਲੀ ਹੌਲੀ ਜਿਹੜੀਆਂ ਭਾਸ਼ਾਵਾਂ ਨੂੰ ਤੁਸੀਂ ਕੀ ਕਹਿੰਦੇ ਛੱਡ ਦਿੰਦੇ ਉਹ ਫਿਰ ਹੌਲੀ ਹੌਲੀ ਹਾਸ਼ੀਏ ਤੇ ਚਲੀਆਂ ਜਾਂਦੀਆਂ, ਹੌਲੀ ਹੌਲੀ ਫਿਰ ਉਹ ਪਰੇ ਹੁੰਦੀਆਂ ਜਾਂਦੀਆਂ ਨੇ। ਤੇ ਜੇਕਰ ਦੇਖਿਆ ਜਾਵੇ ਇਸ ਵੇਲੇ ਅਸੀਂ ਵੀ, ਜੇਕਰ ਤੁਸੀਂ ਕਹਿੰਦੇ ਨਾ ਕਿ ਟੁੱਟੀ ਫੁੱਟੀ ਪੰਜਾਬੀ ਬੋਲ ਰਹੀਆਂ ਸੀ ਕੋਈ ਕੁੜੀਆਂ, ਜੇਕਰ ਤਾਂ ਉਹ ਇਧਰਲੀਆਂ ਜੰਪਲ ਨੇ ਟੁੱਟੀ ਫੁੱਟੀ ਪੰਜਾਬੀ ਬੋਲਦੀਆਂ ਨੇ ਤਾਂ ਬਹੁਤ ਚੰਗਾ। ਹਾਂ, ਉਹਦੇ ਲਈ ਸ਼ਾਬਾਸ਼ੀ ਹੈ, ਬਹੁਤ ਵਧੀਆ, ਉਹਦੇ ਲਈ ਸ਼ਾਬਾਸ਼ ਹੈ ਉਹਨਾਂ ਨੂੰ ਵੀ, ਉਹਨਾਂ ਦੇ ਮਾਂ-ਬਾਪ ਨੂੰ ਵੀ। ਇਹਦੇ ਲਈ ਨਾ ਇੱਕ ਐਗਜ਼ਾਮਪਲ ਹੈ ਮੇਰੇ ਕੋਲ, ਮੈਂ ਆ ਕੇ ਦਿੰਦੀ ਹਾਂ ਗਾਣੇ ਤੋਂ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਜੋਗੀ ਜੀ, ਅਸੀਂ ਨਾ ਸਿਰਫ ਆਪ ਹੀ ਰੇਡੀਓ ਪ੍ਰੋਗਰਾਮ ਨਹੀਂ ਕਰਦੇ, ਕਦੇ ਕਦੇ ਨਾ ਸਰੋਤੇ ਬਣ ਕੇ ਸੁਣਨ ਦਾ ਵੀ ਚਸਕਾ ਹੁੰਦਾ, ਜੀ ਕਰਦਾ ਕਿ ਅਸੀਂ ਸੁਣੀਏ। ਮੈਂ ਏਦਾਂ ਹੀ ਫੇਸਬੁੱਕ ਦੇਖ ਰਹੀ ਸੀ ਔਰ ਕੈਨੇਡਾ ਦੀ ਇੱਕ ਲੜਕੀ, ਉਹ ਫੇਸਬੁੱਕ ਤੇ ਲਾਈਵ ਸੀ, ਕੋਈ ਰੇਡੀਓ ਦਾ ਪ੍ਰੋਗਰਾਮ ਕਰ ਰਹੀ ਸੀ ਔਰ ਉਹਦੀ ਪੰਜਾਬੀ ਬਿਲਕੁਲ ਟੁੱਟੀ ਫੁੱਟੀ ਸੀ। ਮੈਨੂੰ ਖਿੱਚ ਜੀ ਚੜੀ। ਮੈਂ ਕਿਹਾ ਵੀ ਤੂੰ ਰੇਡੀਓ ਤੇ ਟੁੱਟੀ ਫੁੱਟੀ ਪੰਜਾਬੀ ਕਿਉਂ ਬੋਲ ਰਹੀ ਹੈ? ਮੈਨੂੰ ਕਿਹਾ, ਮੈਂ ਕਿਹਾ ਦੇਖੋ ਬਹੁਤ ਵਧੀਆ ਪੇਸ਼ਕਾਰੀ ਤੁਹਾਡੀ, ਆਪਾਂ ਕਿਸੇ ਦਾ ਮੋਰਲ ਕਿਉਂ ਡਾਊਨ ਕਰਨਾ। ਮੈਂ ਕਿਹਾ ਤੁਹਾਡੀ ਪੇਸ਼ਕਾਰੀ ਬਹੁਤ ਵਧੀਆ, ਬਸ ਤੁਹਾਡੀ ਪੰਜਾਬੀ ਥੋੜੀ ਚੰਗੀ ਨਹੀਂ ਲੱਗੀ ਮੈਨੂੰ, ਪਲੀਜ਼ ਉਹਨੂੰ ਸੁਧਾਰ ਲਓ ਜੇ ਚਾਹੁੰਦੇ ਹੋ ਤਾਂ। ਅੱਗੋਂ ਉਸ ਕੁੜੀ ਦਾ ਜਵਾਬ ਸੁਣ ਕੇ ਮੈਂ ਹੈਰਾਨ ਰਹਿ ਗਈ ਤੇ ਉਹ ਮੈਨੂੰ ਕਹਿਣ ਲੱਗੀ ਕਿ ਸ਼ੁਕਰੀਆ, ਤੁਸੀਂ ਮੈਨੂੰ ਫੀਡਬੈਕ ਦਿੱਤੀ, ਪਰ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਂ ਪੈਦਾ ਹੀ ਕੈਨੇਡਾ ਦੇ ਵਿੱਚ ਹੋਈ ਆ। ਮੇਰੇ ਘਰ ਦੇ ਵਿੱਚ ਬੋਲੀ ਪੰਜਾਬੀ ਜਾਂਦੀ ਹੈ, ਸਾਡਾ ਖੁਦ ਦਾ ਟਰਬਨ ਹਾਊਸ ਹੈ ਔਰ ਮੈਂ ਜਿੰਨੀ ਹੋ ਸਕੇ ਕੋਸ਼ਿਸ਼ ਕਰਦੀ ਕਿ ਪੰਜਾਬੀ ਬੋਲਾਂ। ਮੈਂ ਘਰ ਦੇ ਵਿੱਚ ਜ਼ਰਾ ਵੀ ਅੰਗਰੇਜ਼ੀ ਨਹੀਂ ਵੜਨ ਦਿੰਦੀ, ਪਰ ਮਾਫੀ ਚਾਹੁੰਦੀ ਆ ਕਿ ਜੇ ਮੇਰੀ ਪੰਜਾਬੀ ਟੁੱਟੀ ਫੁੱਟੀ ਹੈ ਉਹਦੇ ਚ ਮੇਰਾ ਕਸੂਰ ਨਹੀਂ ਹੈ, ਮੇਰੀ ਇੱਧਰਲੀ ਆਬੋ ਹਵਾ ਦਾ ਕਸੂਰ ਹੈ। ਦੇਖੋ ਬਿਲਕੁਲ ਇਹ ਉਸ ਦੀ ਗੱਲ ਸੱਚੀ ਆ, ਪਰ ਉਸ ਦੀ ਬਹਾਦਰੀ ਨੂੰ ਵੀ ਸਲਾਮ ਕਿ ਉਹ ਇੰਨਾ ਕੁਝ ਕਰ ਰਹੀ ਹੈ। ਇਸੇ ਤਰ੍ਹਾਂ ਇੱਕ ਮੇਰੀ ਦੋਸਤ ਆ ਨਾਰਵੇ ਤੋਂ, ਰਾਈਟਰ ਆ, ਉਮਰ ਹੁਣੀ ਉਹਨਾਂ ਦੀ, ਮੇਰੀ ਸਹੇਲੀ ਦੀ ਕੋਈ 70-75 ਦੇ ਕਰੀਬ, ਠੀਕ ਹੈ ਨਾ, ਐਲਿਜ਼ਾਬeth ਜੇ ਸਿੰਘ ਉਹਨਾਂ ਦਾ ਨਾਮ ਆ। ਔਰ ਉਹ ਇੰਨੀ ਕੁ ਅੱਛੀ ਹਿੰਦੀ ਬੋਲਦੇ ਆ, ਇੰਨੀ ਕੁ ਚੰਗੀ ਹਿੰਦੀ ਬੋਲਦੇ ਆ। ਮੈਂ ਕਹਾਂ ਜੀ ਕਈ ਵਾਰ ਜਦੋਂ ਮੈਂ ਉਹਨਾਂ ਦੇ ਨਾਲ ਹਿੰਦੀ ਦੇ ਵਿੱਚ ਗੱਲ ਕਰਦਾ ਤਾਂ ਮੇਰਾ ਕਿਤੇ ਬੁੱਲਾਂ ਦਾ ਆਠਾ ਬਣ ਜਾਂਦਾ, ਮੈਂ ਫਸ ਜਾਂਦਾ, ਠੀਕ ਹੈ। ਪਰ ਉਹ ਇੰਨੀ ਸਵਾਦਲੀ ਹਿੰਦੀ ਬੋਲਦੇ ਆ। ਨਾਰਵੇ ਦੇ ਵਿੱਚ ਰਹਿ ਕੇ, ਇੰਡੀਆ ਦੇ ਵਿੱਚ ਆਣ ਕੇ ਆਪਣੀ ਜ਼ਰੂਰਤ ਨੂੰ ਉਹਨਾਂ ਨੇ ਉਹ ਹਿੰਦੀ ਸਿੱਖੀ, ਠੀਕ ਹੈ। ਔਰ ਉਹ ਜਦੋਂ ਇੰਡੀਆ ਕਿਤੇ ਜਾਂਦੇ ਨੇ ਬਣ ਠਣ ਕੇ ਵੀ ਆਪਣੇ ਇੱਕ ਭਾਰਤੀ ਪਹਿਰਾਵੇ ਦੇ ਵਿੱਚ ਸਾੜੀ ਲਾ ਕੇ ਨਿਕਲਦੇ ਨੇ, ਠੀਕ ਹੈ ਨਾ। ਜਦੋਂ ਕਿਤੇ ਉਹ ਗੱਡੀ ਦੇ ਵਿੱਚੋਂ ਉਤਰਦੇ ਨੇ ਤਾਂ ਇੰਜ ਲੱਗਦਾ ਕੋਈ 에ਅਰ ਹਾਊਸ ਤੋਂ ਉਤਰ ਕੇ ਆ ਰਹੀ ਹੈ, ਠੀਕ ਹੈ ਨਾ। ਪਰ ਉਹਦਾ ਹਿੰਦੀ ਬੋਲਣਾ, ਉਹਦਾ ਪਿਆਰ ਜਿਹੜਾ ਉਹ ਕਾਬਲੇ ਤਾਰੀਫ ਆ, ਠੀਕ ਹੈ ਨਾ। ਜਿਹੜਾ ਬੰਦਾ ਸਾਡੀ ਆਪਣੀ ਭਾਸ਼ਾ ਦੇ ਵਿੱਚ ਨਹੀਂ ਹੈਗਾ ਪਰ ਉਹ ਉਸ ਭਾਸ਼ਾ ਨੂੰ ਸਿੱਖਦਾ, ਉਹ ਚੰਗੀ ਗੱਲ ਹੈ। ਪਰ ਜਿਹੜੇ ਸਾਡੇ ਆਪਣੇ ਨੇ ਉਹ ਭੁੱਲੀ ਜਾ ਰਹੇ ਨੇ, ਵਿਸਾਰੀ ਜਾ ਰਹੇ ਨੇ। ਯਾਰ ਰੋਣਾ ਤੇ ਦੁੱਖ ਤੇ ਇਸੇ ਗੱਲ ਦਾ ਹੀ ਹੈ। ਕਦੇ ਕਦੇ ਨਾ ਗੋਰੀਆਂ ਨੂੰ ਪਰਾਂਦੀ ਪਾ ਕੇ, ਪੰਜਾਬੀ ਸੂਟ ਪਾ ਕੇ, ਪੈਰਾਂ 'ਚ ਪੰਜੇਬਾਂ ਐਨ ਉੱਤੇ ਸੱਗੀ ਫੁੱਲ ਲਾ ਕੇ, ਗੋਰੀ ਜਿਹੜੀ ਪਤਾ ਲੱਗ ਜਾਂਦਾ, ਪਤਾ ਵੀ ਗੋਰੀ ਆ, ਕਸੈਂਡਰਾ ਹੈ। ਮੈਂ ਕਿਹਾ ਤੈਨੂੰ ਵਧਾਈਆਂ ਹੋਣ ਨਾਲੇ, ਕਿਉਂਕਿ ਕਸੈਂਡਰਾ ਨੂੰ ਵੀ ਉੱਲੂ ਦਾ ਪੱਠਾ ਤੇ ਖੋਤੇ ਦਾ ਬੱਚਾ ਕਹਿਣਾ ਆ ਗਿਆ। ਬਹੁਤ ਵਾਰੀ ਕਹਿੰਦੀ ਆ। ਅੱਛਾ, ਮੈਂ ਤਾਂ ਕਈ ਵਾਰ ਆਪ ਪਤਾ ਨਹੀਂ ਲੱਗਦਾ ਯਾਰ ਮੈਂ ਹੈਗੇ, ਮੈਨੂੰ ਰਾਤ ਨੂੰ ਕਿਤੇ ਦਿਸਦਾ ਨਹੀਂ ਲੱਗ ਪਿਆ ਜਾਂ ਮੇਰੇ ਕਿਤੇ ਪੁੱਛਦਾ ਨਹੀਂ ਹੋਊਗਾ ਬਈ। ਅੱਛਾ, ਹਾਂ, ਆਪਣੇ ਆਪ ਦੇ ਵਿੱਚ ਮੈਨੂੰ ਬੜਾ ਡਾਊਟ ਰਹਿੰਦਾ। ਗੱਲ ਇਹ ਹੈ ਕਿ ਅਸੀਂ ਆਮ ਤੌਰ ਤੇ, ਮੈਂ ਬਹੁਤ ਵਾਰੀ ਦੇਖਿਆ ਨੌਜਵਾਨ ਪੀੜ੍ਹੀ ਨੂੰ ਵੀ, ਯਾਰ ਤੁਸੀਂ ਗੋਰਿਆਂ ਦੇ ਵਿੱਚ ਕੰਮ ਕਰਦੇ ਹੋ, ਗੋਰੀਆਂ ਦੇ ਨਾਲ ਕੰਮ ਕਰਦੇ ਹੋ, ਠੀਕ ਹੈ ਨਾ, ਉਹਨਾਂ ਦੇ ਵਿੱਚ ਰਹਿੰਦੇ ਹੋ, ਇੱਕੋ ਥਾਂ ਤੇ ਤੁਸੀਂ ਇਕੱਠੇ ਕੰਮ ਕਰਦੇ ਹੋ, ਉਹਨਾਂ ਨੂੰ ਕੋਈ ਚੰਗੇ ਚੰਗੇ ਲਫ਼ਜ਼ ਸਿਖਾ ਲਿਆ ਕਰੋ, ਚੰਗੀਆਂ ਚੰਗੀਆਂ ਚੀਜ਼ਾਂ ਸਿਖਾ ਲਿਆ ਕਰੋ। ਉਹਨਾਂ ਦੀਆਂ ਵੀਡੀਓ ਤੁਸੀਂ ਬਣਾਉਂਦੇ ਹੋ, ਉਹ ਵਿਚਾਰੀਆਂ ਕੀ ਬੋਲਦੀਆਂ ਨੇ ਉਹਨਾਂ ਨੂੰ ਪਤਾ ਨਹੀਂ। ਏਦਾਂ ਹੀ ਮੈਂ ਤੁਹਾਨੂੰ ਦੱਸਦਾ, ਇੱਕ ਕੁੜੀ ਸੀ ਮੇਰੇ ਨਾਲ, ਐਮ.ਏ. ਇਕਨੋਮਿਕਸ ਅਸੀਂ ਕਰ ਰਹੇ ਸੀ ਤੇ ਫਸਟ ਈਅਰ ਦੇ ਵਿੱਚ ਉਹ ਕੁੜੀ, ਉਹਨੂੰ ਪੰਜਾਬੀ ਨਹੀਂ ਸੀ ਆਉਂਦੀ ਤੇ ਮੈਂ ਉਹਨੂੰ ਕਿਤੇ ਕਹਿ ਬੈਠਾ, ਇਹ ਮੈਂ ਆਪ ਸਿੱਖੀ ਹੋਈ ਗੱਲ ਆ,
ਮੈਂ ਉਹਨੂੰ ਕਿਤੇ ਕਹਿ ਬੈਠਾ, ਮੈਂ ਕਿਹਾ ਯਾਰ ਤੂੰ ਐਵੇਂ ਕਾਵਾਂ ਰੋਲੀ ਪਾਉਣੀ ਰਹਿੰਦੀ ਅੰਗਰੇਜ਼ੀ ਦੇ ਵਿੱਚ। ਅੱਛਾ। ਉਹ ਕਹਿੰਦੀ ਕਾਵਾਂ ਰੋਲੀ ਦਾ ਕੀ ਮਤਲਬ ਹੈ? ਹੁਣ ਮੈਂ ਜੇ ਉਹਨੂੰ ਸੱਚ ਦੱਸਦਾ ਤਾਂ ਮੈਂ ਫਸਦਾ ਸੀ, ਮੇਰੇ ਨਾਲ ਲੜਦੀ ਸੀ ਅਗਲੀ। ਮੈਂ ਫਿਰ ਉਹਨੂੰ ਕਿਹਾ, ਮੈਂ ਕਿਹਾ ਵੀ ਕਾਵਾਂ ਰੋਲੀ ਦਾ ਮਤਲਬ ਹੈ ਕਿ ਤੇਰੀ ਬੋਲੀ ਬਹੁਤ ਚੰਗੀ ਲੱਗਦੀ, ਬਹੁਤ ਚੰਗੀ। ਅੱਛਾ। ਉਹ ਕਿਤੇ ਆਪਣੇ ਪਿਓ ਦੇ ਨਾਲ ਰਾਤ ਨੂੰ ਬੈਠ ਕੇ ਕਿਤੇ ਖਾਣਾ ਖੁਣਾ ਖਾਣ ਲੱਗੇ, ਉਹ ਵੀ ਕਹਿੰਦੇ ਡੈਡੀ ਤੁਸੀਂ ਕਾਵਾਂ ਰੋਲੀ ਬਹੁਤ ਪਾਉਂਦੇ। ਉਹ ਕਹਿੰਦਾ ਤੈਨੂੰ ਸਿਖਾ ਲਿਆ ਕਿ ਨਹੀਂ ਲਫ਼ਜ਼, ਕਿ ਤੈਨੂੰ ਤਾਂ ਆਉਂਦੀ ਨਹੀਂ ਪੰਜਾਬੀ। ਉਹ ਕਹਿੰਦੀ ਮੇਰੇ ਨਾਲ ਮੁੰਡਾ ਇੱਕ ਚਰਨਜੀਤ, ਉਹਨੇ ਸਿਖਾ ਲਿਆ, ਉਹਦਾ ਪਿਓ ਕਾਲਜ ਆ ਗਿਆ। ਅੱਛਾ। ਮੈਨੂੰ ਆਣ ਕੇ ਕਹਿੰਦਾ ਵੀ ਹਾਂ ਵੀ ਕਾਕਾ ਵੀ ਕਾਵਾਂ ਰੋਲੀ ਵਾਲਾ ਚੱਕਰ ਤੈਂ ਪਾਇਆ ਸੀ। ਮੈਂ ਡਰਾਂ ਵੀ ਲਿਆ ਵੀ ਹੁਣ ਕੁੜੀ ਨੂੰ ਗਲਤ ਸਿਖਾ ਬੈਠਾ ਵੀ ਅੱਜ ਤਾਂ ਫੇਰ ਜੁੱਤੀਆਂ ਨੂੰ ਥਾਂ ਬਣਾ ਲਿਆ। ਮੈਂ ਡਰਦੇ ਨੇ ਫਿਰ ਮੈਂ ਸੱਚ ਬੋਲ ਗਿਆ, ਮੈਂ ਕਿਹਾ ਹਾਂਜੀ ਮੈਂ ਹੀ ਸਿਖਾਇਆ ਸੀ। ਕਹਿੰਦਾ ਏਦਾਂ ਦੇ ਲਫ਼ਜ਼ ਇਹਨੂੰ ਹੋਰ ਵੀ ਸਿਖਾ। ਅੱਛਾ। ਇਹਨੂੰ ਵਧੀਆ ਸਿਖਾ, ਸਾਰੇ ਅਖਾਣ ਮੁਹਾਵਰੇ ਨੂੰ ਸਿਖਾ, ਪਰ ਸਿਖਾਉਣੇ ਸਹੀ ਆ। ਕਿਆ ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਵਨੀਤ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਤੇ ਜੋਗੀ ਜੀ, ਜਿਵੇਂ ਤੁਸੀਂ ਉਹ ਕੁੜੀ ਨੂੰ ਸਿਖਾਈ ਨਾ, ਬਹੁਤ ਸਾਰੇ ਲੋਕ ਜਿਹੜੇ ਸੀਰੀ ਆ ਜਾਂ ਫਿਰ ਆ ਜਿਹੜੀ ਆਪਣੀ ਗੂਗਲ ਐਪ ਵਾਲੀ ਆਂਟੀ ਆ, ਇਹਦੇ ਨਾਲ ਪੰਜਾਬੀ ਚ ਬੜੀਆਂ ਸੋਹਣੀਆਂ ਗੱਲਾਂ ਕਰਦੇ ਆ। ਓਏ ਮੈਂ ਕਹਾ ਜੇ ਕਿਤੇ ਉਹਨਾਂ ਨੂੰ ਪੰਜਾਬੀ ਆ ਗਈ, ਸਿਆਪਾ ਬਹੁਤ ਪੈਣਾ। ਹਾਂ, ਜੇਕਰ ਉਹਨਾਂ ਪੰਜਾਬੀ ਬੋਲਣੀ ਸ਼ੁਰੂ ਕਰ ਦਿੱਤੀ, ਅਸੀਂ ਹੈਲੋ ਸੀਰੀ, ਹੈਲੋ ਕਿੱਦਾਂ, ਵਿਹਲੀ ਆ, ਮਗਜਮਾਰੀ ਕਰਨ ਲੱਗ ਪਿਆ, ਕੰਮ ਦੀ ਗੱਲ ਕਰ। ਉਹ ਸੀਰੀ ਮੈਂ ਅੱਜ ਫਲਾਣੀ ਰੋਡ ਤੇ ਜਾਣਾ, ਤੇ ਜੇ ਮਰ ਜਾਣੇ ਤੈਨੂੰ ਪਤਾ ਨਹੀਂ ਸੀ ਤੈਨੂੰ ਚੜਿਆ ਕਿਉਂ? ਉਹ ਮੈਂ ਦੱਸ ਹੁਣ ਕੀ ਕਰਾਂ, ਮੈਨੂੰ ਹੁਣ ਤੂੰ ਇਹ ਦੱਸ ਹੁਣ ਮੈਂ ਸੱਜੇ ਮੁੜਾ ਕਿ ਖੱਬੇ ਮੁੜਾ? ਸਿੱਧਾ ਹੀ ਮਾਰ ਮੱਥਾ, ਅੱਗੇ ਮਰ ਜਾਣੇ ਖੱਬੇ ਮੋੜ ਲੈ, ਇੱਥੇ ਮਰੇਗਾ ਤੂੰ, ਤੈਨੂੰ ਨਹੀਂ ਪਤਾ ਅੱਗੇ ਵੀ ਹਾਈਵੇ ਆ ਜਾਣਾ ਹੈ। ਹਾਈਵੇ ਤੋਂ ਤੂੰ ਹੁਣ ਏਦਾਂ ਕਰ, ਖੱਬੇ ਪਾਸੇ ਨੂੰ ਮਾਰ। ਹਾਏ ਹਾਏ ਦੇਖੀ ਇੱਥੇ ਕਿਸੇ ਦੇ ਬੱਚੇ ਨਾ ਮਾਰਦੀ, ਇੱਥੇ ਟੋਆ ਆ। ਸੱਚੀ ਮੁੱਚੀ ਜੀ, ਪੰਜਾਬੀ ਮਾਂ ਬੋਲੀ ਦਾ ਆਪਣਾ ਹੀ ਸਵਾਦ ਹੈ। ਔਰ ਪੰਜਾਬੀ ਦੇ ਵਿੱਚ ਉਹ ਕਹਿੰਦੇ ਨਾ ਗਾਲਾਂ ਵੀ ਘਿਓ ਦੀਆਂ ਨਾਲਾਂ। ਆਪਾਂ 2-4 ਗਾਲਾਂ ਸੁਣਾ ਦਈਏ। ਯਾਰ ਨਿੱਕੇ ਹੁੰਦੇ ਨਾ ਮੇਰੀ ਚਾਚੀ ਨੇ ਮੈਨੂੰ ਗਾਲਾਂ ਸਿਖਾ ਲਈਆਂ ਸੀ। ਅੱਛਾ। ਹਾਂ, ਉਹਦੀ ਜ਼ਿੰਮੇਵਾਰੀ ਸੀਗੀ। ਹਾਂ, ਉਹਦੇ ਵੀ ਇੱਕ ਵੱਡਾ ਫਰਜ਼ ਬਣਦਾ ਸੀ। ਅੱਜ ਵੀ ਸਾਡੇ ਨਾ ਮਾਪਿਆਂ ਦਾ ਇੱਕ ਸਭ ਤੋਂ ਪਹਿਲਾ ਫਰਜ਼ ਇਹੀ ਹੁੰਦਾ, ਮੰਨ ਲਓ ਜੇਕਰ ਕਿਤੇ ਮਾਮਾ ਹੀ ਆ ਜਾਵੇ, ਵਿਚਾਰਾ ਮਾਮਾ ਚਾਹ ਪੀਣ ਲੱਗਾ ਹੋਵੇ, ਹੱਥ ਵਿੱਚ ਬਿਸਕੁਟ ਹੋਵੇ, ਨਾ ਪਤਾ ਨਹੀਂ ਕੈਸਾ ਮਾਣ, ਲੈ ਵੀ ਕੱਢ ਮਾਮੇ ਨੂੰ ਮਾਂ ਦੀ ਗਾਲ। ਉਹ ਮਾਮਾ ਵਿਚਾਰਾ ਕਹਿੰਦਾ ਯਾਰ ਇਹ ਘਰੇ ਬੁਲਾ ਕੇ ਬੇਇੱਜ਼ਤੀ ਕਰਨ ਦਾ ਇਹ ਨਵਾਂ ਤਰੀਕਾ ਲੱਭ ਲਿਆ ਇਹਨਾਂ ਨੇ। ਖੈਰ, ਹਾਸੇ ਦੇ ਨਾਲ ਹਾਸੇ ਦੀ ਗੱਲ ਰਹੀ, ਲੇਕਿਨ ਪੰਜਾਬੀ ਬੋਲਣ ਵਾਲੇ ਪੂਰੇ ਵਰਲਡ ਦੇ ਵਿੱਚ ਬਹੁਤ ਸਾਰੇ ਲੋਕ ਨੇ। ਤਕਰੀਬਨ 33 ਮਿਲੀਅਨ ਲੋਕ ਜਿਹੜੇ ਨੇ ਉਹ ਪੰਜਾਬੀ ਮਾਂ ਬੋਲੀ ਦੇ ਵਿੱਚ ਗੱਲ ਕਰਦੇ ਨੇ। ਬਿਲਕੁਲ ਜੀ। ਔਰ ਜੇਕਰ ਅਸੀਂ ਗੱਲ ਕਰੀਏ ਕਿ ਜਿੱਥੇ ਅਸੀਂ ਪੂਰੇ ਵਿਸ਼ਵ ਦੀ ਗੱਲ ਕਰ ਰਹੇ ਹਾਂ ਜੀ, ਜਿੱਥੇ ਸਾਡੇ ਆਪਣੇ ਪੰਜਾਬ ਦੇ ਵਿੱਚ ਪੰਜਾਬੀ ਨੂੰ ਉਹੋ ਜਿਹਾ ਰੁਤਬਾ ਨਾ ਮਿਲਿਆ ਹੋਵੇ ਤਾਂ ਉਹ ਤਾਂ ਕਹਿ ਨਹੀਂ ਸਕਦੇ, ਪਰ ਵਿਦੇਸ਼ਾਂ ਦੇ ਵਿੱਚ ਪੰਜਾਬੀ ਨੂੰ ਪੰਜਾਬੀਆਂ ਨੇ ਰੁਤਬੇ ਬਹੁਤ ਦਿਵਾਏ ਨੇ। ਬਿਲਕੁਲ ਠੀਕ ਹੈ ਨਾ, ਸ਼ਾਲਾ ਜੁਗ ਜੁਗ ਜੀਵੇ ਸਾਡੀ ਪੰਜਾਬੀ। ਪਰ ਇੱਕ ਗੱਲ ਇਹ ਵੀ ਹੈ ਕਿ ਫਿਕਰ ਵਾਲੀ ਗੱਲ ਇਹ ਹੈ ਕਿ ਬਹੁਤ ਸਾਰੀਆਂ ਭਾਸ਼ਾਵਾਂ ਜਿਹੜੀਆਂ ਉਹ ਲੁਪਤ ਹੋ ਰਹੀਆਂ ਨੇ, ਅਲੋਪ ਹੋ ਰਹੀਆਂ ਨੇ, ਔਰ ਇਹੀ ਖਤਰਾ ਸਾਡੀ ਮਾਂ ਬੋਲੀ ਦੇ ਸਿਰ ਤੇ ਵੀ ਮੰਡਰਾ ਰਿਹਾ ਹੈ। ਜੇਕਰ ਅਸੀਂ ਆਪਣੇ ਘਰਾਂ ਦੇ ਵਿੱਚ, ਆਪਣੇ ਦਫ਼ਤਰਾਂ ਦੇ ਵਿੱਚ, ਜਿੱਥੇ ਸਾਡਾ ਇਸ ਬੋਲੀ ਤੋਂ ਬਿਨਾਂ ਸਰਨਾ ਹੀ ਨਹੀਂ ਹੈਗਾ, ਠੀਕ ਹੈ ਨਾ, ਉੱਥੇ ਅਸੀਂ ਇਹ ਬੋਲੀ ਬੋਲੀਏ। ਤੇ ਜਿੱਥੇ ਸਾਨੂੰ ਪਤਾ ਕਿ ਯਾਰ ਇੱਥੇ ਅੰਗਰੇਜ਼ੀ ਤੇ ਬਿਨਾਂ ਸਾਡੀ ਕੋਈ ਗੱਲ ਨਹੀਂ ਗਲਣੀ, ਦਾਲ ਨਹੀਂ ਗਲਣੀ, ਉੱਥੇ ਸਾਨੂੰ ਅੰਗਰੇਜ਼ੀ ਬੋਲ ਲੈਣ ਦੇ ਵਿੱਚ ਵੀ ਕੋਈ ਹਰਜ ਨਹੀਂ। ਪਰ ਜਦੋਂ ਅਸੀਂ ਆਪਣੇ ਘਰ ਆ, ਜਦੋਂ ਅਸੀਂ ਆਪਣੇ ਦਫ਼ਤਰ ਦੇ ਵਿੱਚ ਪਤਾ ਵੀ ਚਾਰੇ ਪਾਸੇ ਪੰਜਾਬੀ ਆ, ਹੁਣ ਤੂੰ ਮੇਰੇ ਨਾਲ ਐਵੇਂ ਅੰਗਰੇਜ਼ੀ ਬੋਲੀ ਜਾਵੇਂ, ਵੱਡੀ ਅੰਗਰੇਜ਼ ਬਣਨ ਦੀ ਕੋਸ਼ਿਸ਼ ਕਰੇ, ਮੈਂ ਕਿਸੇ ਤਰ੍ਹਾਂ ਕਹਿ ਦੇਣਾ ਹੁਸ਼ ਹੁਰ, ਤੈਨੂੰ ਫੇਰ ਲੱਭਣੀ ਨਹੀਂ ਅੰਗਰੇਜ਼ੀ, ਤੇਰੀ ਅੰਗਰੇਜ਼ੀ ਖਤਮ ਕਰ ਦੇਣੀ ਅਗਲੀ 2 ਮਿੰਟ ਦੇ ਵਿੱਚ। ਅੱਛਾ, ਤੇ ਜੇ ਮੈਂ ਉਹਨੂੰ ਵੀ ਪੰਜਾਬੀ ਸਿਖਾ ਦਵਾਂ ਫੇਰ ਤਾਂ ਤੇਰੇ ਵਰਗਾ ਕੋਈ ਵੱਡਾ ਹੈ ਨਹੀਂ, ਤੈਨੂੰ ਤਾਂ ਫਿਰ ਮੈਂ ਸੁੱਗੜ ਸਿਆਣੀ ਚੰਗੀ, ਮੈਂ ਕਹਾਂ ਜੀ ਬਹੁਤ ਕੁਝ ਕਿਆ ਕਰਨਾ। ਕੀ ਬਾਤ ਹੈ ਜੀ। ਚਲੋ ਇਸੇ ਬਹਾਨੇ ਹੀ ਸਹੀ, ਪਰ ਕੋਈ ਟਾਈਟਲ ਤੇ ਮਿਲੂਗਾ ਮੈਨੂੰ। ਪਰ ਹੁਣ ਜੋਗੀ ਜੀ ਟਾਈਮ ਵੇਖੋ, ਚਲੀਏ। ਹਾਂ ਬਿਲਕੁਲ ਜੀ, ਹੁਣ ਜਾਣਾ ਪਊਗਾ ਤੇ ਅਸੀਂ ਆਵਾਂਗੇ, ਔਰ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਚੰਗੀ ਪੰਜਾਬੀ ਬੋਲੂਗੇ ਤੇ ਚੰਗੀਆਂ ਉਹਨਾਂ ਨੂੰ ਗਾਲਾਂ, ਮੇਰਾ ਮਤਲਬ ਗੱਲਾਂ ਸਿਖਾਲੂਗੇ, ਤੇ ਬਹੁਤ ਸਾਰਾ ਇਸੇ ਤਰ੍ਹਾਂ ਪਿਆਰ ਪੰਜਾਬੀ ਦੇ ਕੋਲੋਂ ਲੈਂਦੇ ਵੀ ਰਵਾਂਗੇ, ਕਿਉਂਕਿ ਪੰਜਾਬੀਅਤ ਜ਼ਿੰਦਾਬਾਦ। ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਵਨੀਤ ਨੂੰ। ਸੁਣਦੇ ਰਹਿਣਾ ਜੀ ਤੁਸੀਂ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ USA।